ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁੱਤੇ ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਵੀਰਵਾਰ ਦਾ ਇਹ ਪ੍ਰੋਗਰਾਮ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਰਹੀਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਪੰਗਲ ਇੰਡੀਆਨਾ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿਲਡ ਯੂਬਾ ਸਿਟੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੋਕ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ ਹਾਂ। ਅਤੇ ਦੱਸਿਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਪੁਰਖਿਆਂ ਤੋਂ ਬਜ਼ੁਰਗਾਂ ਦੇ ਚੱਲਦੇ ਆ ਰਹੇ ਜਿਹੜੇ ਵੱਖ-ਵੱਖ ਘਰੇਲੂ ਨੁਸਖੇ, ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਲਈ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਹਾਂ। ਜੇ ਤੁਸੀਂ ਕਿਸੇ ਇਲਾਜ ਦੇ ਬਾਰੇ ਪੁੱਛਣਾ, ਕਿਸੇ ਬਿਮਾਰੀ ਦੇ ਇਲਾਜ ਬਾਰੇ, ਤਾਂ ਉਹ ਮੰਗਲਵਾਰ ਨੂੰ ਕਾਲਸ ਲਈਆਂ ਜਾਂਦੀਆਂ ਨੇ। ਮੰਗਲਵਾਰ ਨੂੰ ਪ੍ਰੋਗਰਾਮ ਜਿਹੜਾ ਉਹ 4 ਵਜੇ ਤੋਂ 5:30 ਵਜੇ ਤੱਕ ਪੇਸ਼ ਕੀਤਾ ਜਾਂਦਾ। ਅਤੇ ਆਓ ਹੁਣ ਆਪਾਂ ਜਗਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਜਿਹੜੇ ਕਹਿੰਦੇ ਸੀ ਮੂੰਹ ਦੇ ਉੱਤੇ ਬਾਲ ਹੈਗੇ ਜੀ, ਉਹ ਆਪਣੇ ਡਰੱਗ ਸਟੋਰ 'ਚ ਇੱਕ ਚੀਜ਼ ਮਿਲਦੀ ਜੀ, ਪੀਲ ਓ ਕਹਿੰਦੇ ਆ ਇਹਨੂੰ, ਪੀਲ ਓ। ਉਹ ਤੁਸੀਂ ਥੋੜ੍ਹੀ ਇੱਕ ਉਂਗਲੀ ਤੇ ਟਿਊਬ ਜੀ ਜਿਸ ਤਰ੍ਹਾਂ ਮੱਲਮ ਜੀ ਵਾਂਗੂ ਹੈ ਉਹ ਜੀ, ਉਹਦੇ ਵਿੱਚੋਂ ਆਪਣੇ ਥੋੜ੍ਹੇ ਮਟਰ ਦੇ ਦਾਣੇ ਜਿੰਨੀ ਉਹ ਲੈ ਗਏ ਅਤੇ ਆਪਣੇ ਜਿੰਨੀ ਕੁ ਤੁਹਾਨੂੰ ਫੇਸ 'ਤੇ ਬਾਲ ਹੈਗੇ ਉਹਦੇ ਮੁਤਾਬਕ ਲੈ ਲਈਓ। ਥੋੜ੍ਹੀ ਜਿਹੀ ਵਿੱਚੋਂ ਤੁਸੀਂ ਆਪਣੇ ਕੋਲਗੇਟ ਜਿਹੜਾ ਟੁੱਥਪੇਸਟ ਹੁੰਦਾ ਉਹ ਮਿਕਸ ਕਰਕੇ ਉਹਦੇ ਵਿੱਚੋਂ ਲੇਪ ਜਿਹਾ ਬਣਾ ਕੇ ਉਹ ਜਿੱਥੇ ਜਿੱਥੇ ਸਾਰੇ ਬਾਲ ਹੈ ਉੱਥੇ ਲਗਾ ਲੈਣਾ ਜੀ। ਅੱਧਾ ਕੁ ਘੰਟੇ ਬਾਅਦ ਤੁਸੀਂ ਆਪਣੇ ਲਾ ਦਿਓ ਉਹਨੂੰ। ਜਾਂ ਫਿਰ ਇਸੀ ਦੇ ਵਿੱਚ ਤੁਸੀਂ ਅੱਧਾ ਚਮਚਾ ਬੇਸਣ ਦਾ, ਅੱਧਾ ਚਮਚਾ ਹਲਦੀ ਦਾ ਬਟਨਾ ਜਿਹਾ ਬਣਾ ਕੇ ਇਹ ਲੇਪ ਜਿਹਾ ਕਰਕੇ ਇਹ ਤੁਸੀਂ ਵਰਤ ਸਕਦੇ ਹੈਗੇ। ਇਹਦੇ ਨਾਲ ਵੀ ਬਾਲ ਉਤਰ ਜਾਂਦੇ। ਜਾਂ ਨਹੀਂ ਤਾਂ ਮਿੱਠਾ ਹੀ ਸੋਡਾ ਹੁੰਦਾ ਘਰ 'ਚ, ਮਿੱਠਾ ਸੋਡਾ ਤੁਸੀਂ ਉਹ ਲਗਾਈ ਚੱਲੋ। ਅੱਧੇ ਕੁ ਘੰਟੇ ਬਾਅਦ ਧੋਤਿਆਂ ਇਹਨੂੰ ਟਾਈਮ ਲੱਗੂਗਾ ਥੋੜ੍ਹਾ ਜਿਹਾ। ਬਾਲ ਹੌਲੇ ਹੌਲੇ ਆਪਣੇ ਕੱਚੇ ਕਰਕੇ ਜੀ ਮੁੜ ਕੇ ਉੱਗਦੇ ਨਹੀਂ ਹੈਗੇ। ਜਿਹੜੇ ਕਹਿੰਦੇ ਕੰਨ ਮਾ ਦਰਦ ਹੁੰਦਾ ਹੈਗਾ, ਉਹਨੇ 10 ਗ੍ਰਾਮ ਚਮੇਲੀ ਦੇ ਪੱਤਿਆਂ ਦਾ ਰਸ ਅਤੇ 50 ਗ੍ਰਾਮ ਤਿਲਾਂ ਦਾ ਤੇਲ ਇਹਦੇ ਵਿੱਚੋਂ ਮਿਕਸ ਕਰਕੇ ਗਰਮ ਕਰ ਲਵੇਂ 10 ਕੁ ਮਿੰਟ। ਉਹ ਤੋਂ ਬਾਅਦ ਜਦ ਆਪਣੇ ਆਵਾਜ਼ ਹੀ ਆਉਣੀ ਬੰਦ ਹੋ ਗਈ ਆ ਚਮੇਲੀ ਦੇ ਤੇਲ ਦੇ ਪੱਤਿਆਂ ਦੀ ਜੀ, ਅਤੇ ਉਹ 2 ਬੂੰਦਾਂ ਤੁਸੀਂ ਕੰਨਾਂ 'ਚ ਪਾਈ ਚੱਲੀਓ। ਨਹੀਂ ਕਰਨਾ ਤਾਂ ਇਕੱਲਾ ਹੀ ਪਿਆਜ਼ ਦਾ ਰਸ ਤੁਸੀਂ ਆਪਣੇ ਕੱਢ ਕੇ ਕੋਸਾ ਜਿਹਾ ਕਰਕੇ ਇਹ 2 ਬੂੰਦਾਂ ਤੁਸੀਂ 2-3 ਵਾਰੀ ਪਾ ਲਿਆ ਕਰੋ। ਨਹੀਂ ਤਾਂ ਫਿਰ ਇੱਕ ਹੋਰ ਹੈਗਾ, ਸਰੋਂ ਦਾ ਤੇਲ ਲੈ ਲੈਣਾ ਅੱਧਾ ਚਮਚਾ, ਵਿੱਚੋਂ 5-6 ਬੂੰਦਾਂ ਤੁਸੀਂ ਅੰਬਾ ਧਾਰੇ ਦੀਆਂ ਪਾ ਲੈਣੀਆਂ ਜੀ। ਅੰਬਾ ਧਾਰਾ ਤੁਹਾਨੂੰ ਸਟੋਰਾਂ 'ਚ ਮਿਲ ਜਾਂਦਾ ਬਣਿਆ ਬਣਾਇਆ। ਉਹ ਮਿਕਸ ਕਰਕੇ ਤੁਸੀਂ ਦਿਨਾਂ 2 ਬੂੰਦਾਂ ਕੰਨਾਂ 'ਚ ਪਾ ਲਿਆ ਕਰੋ। ਅੰਬਾ ਧਾਰੇ ਵਾਲਾ ਵੀ ਵਧੀਆ ਹੈਗਾ ਜੀ, ਇਹ ਛੇਤੀ ਆਰਾਮ ਕਰ ਦੂਗਾ। ਅੱਗੇ ਕਹਿੰਦੇ ਸੀ ਇਹ ਟਾਂਸਲ ਹੈਗੇ, ਟਾਂਸਲਾਵਾਂ ਤਾਂ ਇਹਦੇ ਵਿੱਚੋਂ ਤੁਸੀਂ ਪਾਈਨਐਪਲ ਦਾ ਜੂਸ ਪੀਏ ਕਰੋ ਜੀ, ਥੋੜ੍ਹਾ ਜਿਹਾ ਕੋਸਾ ਜਿਹਾ ਕਰਕੇ ਪਾਈਨਐਪਲ ਦਾ ਜੂਸ ਕੁੱਟ ਕਰਕੇ ਪੀਣਾ ਹੈਗਾ ਤੁਸੀਂ। ਅੱਛਾ, ਇਹਦੇ ਵਿੱਚੋਂ ਤੁਸੀਂ ਗਾਜਰਾਂ ਦਾ ਜੂਸ ਲੱਗ ਜਾਓ ਪੀਣ। ਗਾਜਰਾਂ ਦਾ ਜੂਸ ਆਪਣੇ ਟਾਂਸਲ ਹਟਾ ਦਿੰਦਾ ਹੁੰਦਾ ਜੀ। ਜਾਂ ਫਿਰ ਤੁਸੀਂ ਅੱਧਾ ਚਮਚਾ ਹਲਦੀ ਦਾ, 1 ਚੁਟਕੀ ਉਹਨੇ ਕਾਲੀ ਮਿਰਚ ਦੀ, ਅੱਧਾ ਚਮਚਾ ਆਪਣੇ ਅਦਰਕ ਦਾ ਰਸ ਜਾਂ 1 ਚਮਚਾ ਅਦਰਕ ਦਾ ਰਸ ਪਾ ਲਓ ਵਿੱਚ, ਅਤੇ ਥੋੜ੍ਹਾ ਜਿਹਾ ਸ਼ਹਿਦ ਚਟਨੀ ਜਿਹੀ ਬਣਾ ਕੇ ਹੌਲੀ ਹੌਲੀ ਉਂਗਲੀ ਨਾਲ ਚੱਟੀ ਚੱਲੋ। ਜਾਂ ਫਿਰ ਦਾਲਚੀਨੀ ਸ਼ਹਿਦ ਵਾਂ ਮਿਲਾ ਕੇ ਤੁਸੀਂ ਚੱਟ ਸਕਦੇ ਹੈਗੇ। ਇਹ ਲਸਣ ਨੂੰ ਪਾਣੀ ਨਾਲ ਉਬਾਲ ਕੇ ਉਹਦੇ ਤੁਸੀਂ ਗਰਾਰੇ ਕਰ ਸਕਦੇ ਹੈਗੇ ਇਹਦੇ ਵਿੱਚ। ਅਤੇ ਇਹਦੇ ਵਿੱਚੋਂ ਫਿਰ ਤੁਲਸੀ ਦਾ ਰਸ ਅਤੇ ਅਦਰਕ ਦਾ ਰਸ ਇਹ ਤੁਸੀਂ ਆਪਣੇ 1 ਚੁਟਕੀ ਕਾਲਾ ਨੂਣ ਇਹ ਤੁਸੀਂ ਆਪਣੇ ਚੱਟ ਸਕਦੇ ਹੈਗੇ। ਫਿਰ ਕੱਚੇ ਪਪੀਤੇ ਦਾ ਰਸ 2 ਚਮਚੇ, 1 ਚਮਚਾ ਅਦਰਕ ਦਾ ਰਸ ਇਹ ਤੁਸੀਂ ਇਹਦੀ ਮਾਲਿਸ਼ ਕਰਨੀ ਹੈ ਜੀ ਆਊਟਸਾਈਡ ਜਿੱਥੇ ਸਾਡਾ ਦੁਖਦਾ ਹੈਗਾ। ਟਾਂਸਲ ਜੇ ਫੁੱਲੇ ਵੀ ਲੱਗਦੇ ਨਾ ਉੱਥੇ ਤੁਸੀਂ ਮਾਲਿਸ਼ ਕਰਨੀ ਹੈਗੀ। ਫਿਰ ਅਜਵਾਇਨ ਦੇ ਤੁਸੀਂ ਗਰਾਰੇ ਕਰ ਸਕਦੇ ਹੈਗੇ। ਪਾਣੀ ਦੇ ਵਿੱਚੋਂ ਅਜਵਾਇਨ ਉਬਾਲ ਲਓ ਤਾਂ ਥੋੜ੍ਹੀ ਸੁੰਡ ਪਾ ਲਓ ਜਾਂ ਅਦਰਕ ਦਾ ਟੁਕੜਾ ਪਾ ਕੇ ਉਬਾਲ ਕੇ ਉਹਦੇ ਤੁਸੀਂ ਗਰਾਰੇ ਕਰ ਸਕਦੇ ਹੈਗੇ। ਜਾਂ ਫਿਰ ਇੱਕ ਪੱਕੀ ਦਵਾਈ ਹੈਗੀ, ਇਹ ਸਾਡਾ ਮੇਰੇ ਡੈਡੀ ਯੂਜ਼ ਕਰਦੇ ਹੁੰਦੇ, ਡਾਕਟਰ ਸੀਗੇ ਜੀ ਉਹ ਵੀ, ਜਾਂ ਸਾਡੇ ਟਾਂਸਲ ਹੋ ਜਾਣੇ ਉਹਨਾਂ ਨੇ ਇਹੀ ਲਗਾਉਣਾ ਜੀ। ਇਹ ਹੈਗੀ ਜੀ ਗਲੀਸਰੀਨ ਲੈਣੀ ਹੈਗੀ 4 ਚਮਚੇ, ਅਤੇ 1 ਚਮਚਾ ਵਿੱਚੋਂ ਸਮਝ ਲਓ ਟਿੰਚਰ ਆਇਓਡੀਨ ਪਾ ਲੈਣੀ ਇਹਦੇ ਵਿੱਚੋਂ ਜੀ। ਇਹ ਡਰੱਗ ਸਟੋਰ 'ਚ ਮਿਲ ਜਾਂਦੀ ਹੈ, ਬਗੈਰ ਪ੍ਰਿਸਕ੍ਰਿਪਸ਼ਨ ਤੋਂ ਹੀ ਮਿਲ ਜਾਂਦੀ ਹੈ। ਗਲੀਸਰੀਨ ਦੇ 4 ਚਮਚੇ, 1 ਚਮਚਾ ਟਿੰਚਰ ਆਇਓਡੀਨ ਦਾ। ਇਹ ਉਹਨੇ ਬੱਚੇ ਨੂੰ ਤਾਂ ਨਹੀਂ ਮੇਰਾ ਖਿਆਲ ਠੀਕ, ਜੇ ਕੋਈ ਬੱਚਾ ਹੈਗਾ 5-7 ਸਾਲ ਦਾ ਉਹਨੂੰ ਤਾਂ ਠੀਕ ਹੈ, ਛੋਟੇ ਬੱਚੇ ਨੂੰ ਨਹੀਂ। ਇਹਦਾ ਪਾਣੀ ਬਾਹਰ ਕੱਢਣਾ ਲੰਬਾ, ਤੁਹਾਨੂੰ ਕਿਉ ਟਿਪ ਲੈਣਾ ਪੈਣਾ ਹੈਗਾ। ਇਹਦਾ 6 ਇੰਚ ਦਾ ਹੁੰਦਾ ਉਹ, ਜਦ ਜਿਹਦੇ ਟਾਂਸਲ ਹੈਗਾ ਦੂਆ ਹੀ ਬੰਦਾ ਲਗਾਊਗਾ ਉਹ ਮੂੰਹ ਤਾਂ ਮੂੰਹ ਕਰਕੇ ਜਿਸ ਤਰ੍ਹਾਂ ਡਾਕਟਰ ਕਹਿੰਦੇ ਹਨ ਆ ਜੀਭ ਜੀ ਬਾਹਰ ਕੱਢ ਕੇ ਉਹ ਟਾਂਸਲ ਦਿਖਣ ਲੱਗ ਜਾਂਦੇ ਆ ਅੰਦਰ। ਉਹ ਫਿਰ ਤੁਸੀਂ ਉਹ ਜਿਹੜਾ ਲਿਬੜਿਆ ਟਿੱਕੇ ਟਿੱਪਾ ਉਹ ਟਾਂਸਲ ਦੇ ਉੱਤੇ ਮਲ ਕੇ ਅਤੇ ਉਹਨੂੰ ਕਦੇ ਪਾਣੀ ਬਾਹਰ ਥੁੱਕਣਾ ਹੈਗਾ ਇਹਦਾ ਪਾਣੀ। ਜੇ ਬੱਚਿਆਂ ਵਾਸਤੇ ਹੀ ਲੈਣਾ ਹੈਗਾ ਫਿਰ ਉਹਨੇ ਸ਼ਹਿਤੂਤ ਦਾ ਪਾਊਡਰ ਮੰਗਵਾ ਲਓ ਤੁਸੀਂ। ਜੇ ਤੂਤ ਹੁੰਦੇ ਆਪਾਂ ਇੰਡੀਆ ਤੂਤ ਖਾਂਦੇ ਹੁੰਦੇ ਸੀਗੇ, ਸ਼ਹਿਤੂਤ ਦਾ ਪਾਊਡਰ ਅਤੇ ਮਲੱਠੀ ਇਹ ਆਪਣੇ ਬਰਾਬਰ ਤੁਸੀਂ ਆਪਣੇ ਇਹਦਾ ਜੇ ਕਾੜਾ ਜਿਹਾ ਬਣਾ ਲਓ ਤੁਸੀਂ, ਜਾਂ ਚਾਹ ਜਿਹੀ ਬਣਾ ਕੇ ਉਹ ਘੁੱਟ ਕਰਕੇ ਪੀ ਸਕਦੇ ਹੈਗੇ। ਨਹੀਂ ਤਾਂ ਇਹਦੇ ਵਿੱਚੋਂ ਸ਼ਹਿਦ ਮਿਲਾ ਕੇ ਹੌਲੀ ਹੌਲੀ 1 ਉਂਗਲੀ ਨਾਲ ਚੱਟ ਲਿਆ ਕਰੋ ਜੀ। ਅੱਗੇ
ਜਿਹੜੇ ਕਹਿੰਦੇ ਸੀਗੇ ਆਪਣੇ ਮੂੰਹ ਦੇ ਵਿੱਚੋਂ ਪਾਣੀ ਜਾਂਦਾ ਰਹਿੰਦਾ ਹੈਗਾ, ਉਹ 3 ਫਿੱਗ ਉਹਨਾਂ ਦੀ ਆਪਣੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੇ ਆ 3 ਫਿੱਗ, ਤੇ ਸਵੇਰ ਨੂੰ ਆਪਣੇ ਉਹ ਪਾਣੀ ਨੂੰ ਉਬਾਲਣਾ ਜੀ, ਚਾਹ ਮੰਗਣਾ ਉਬਾਲ ਕੇ ਉਹ ਤੁਸੀਂ ਆਪਣੇ ਪੀਣਾ ਹੈਗਾ। ਤੇ ਆਪਣੇ ਇਸ ਤਰ੍ਹਾਂ ਹੀ ਤੁਸੀਂ 3 ਫਿੱਗ ਸਵੇਰ ਨੂੰ ਭਿਓ ਦਿਓ ਤੇ ਸ਼ਾਮ ਨੂੰ ਇਸ ਤਰ੍ਹਾਂ ਹੀ ਤੁਸੀਂ ਚਾਹ ਜੀ ਬਣਾ ਕੇ ਪੀ ਲਓ। ਅੱਗੇ ਜਿਹੜੇ ਕੜਲਣਾ ਕਹਿੰਦੇ ਸੀਗੇ, ਕੜਲਣਾ ਵਾਸਤੇ ਤਾਂ ਹਲਦੀ, ਔਲਾ, ਸੁੰਢ ਇਹ 3 ਚੀਜ਼ਾਂ ਤੁਸੀਂ ਲੈ ਸਕਦੇ ਬਰਾਬਰ ਬਰਾਬਰ। 1 ਚਮਚਾ ਤੁਸੀਂ ਆਪਣੇ ਰੋਜ਼ ਯੂਜ਼ ਲਾਜੇ ਕਰੋ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚੋਂ 150 ਗ੍ਰਾਮ ਨਾਰੀਅਲ ਦਾ ਤੇਲ ਲੈਣਾ, 10 ਗ੍ਰਾਮ ਨਟਮੈਗ, ਇਹ ਮਿਕਸ ਕਰਕੇ ਉਹਦੀ ਮਾਲਿਸ਼ ਕਰਨੀ ਹੈਗੀ ਜੀ ਜਿੱਥੇ ਸਾਰੇ ਕੜਲਾਂ ਚੜ੍ਹਦੀਆਂ। ਜਾਂ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਉਹਨੇ ਲਸਣ ਤਾੜ ਕੇ ਉਹਦੀ ਮਾਲਿਸ਼ ਕਰ ਲਿਆ ਕਰੋ, ਇਹਦੇ ਨਾਲ ਵੀ ਕੜਲਾਂ ਚੜ੍ਹਨੀਆਂ ਹਟ ਜਾਂਦੀਆਂ। ਜਾਂ ਫਿਰ ਨਹੀਂ ਤਾਂ ਇਕੱਲੀ ਹਲਦੀ ਦੇ 1 ਚਮਚਾ ਦੁੱਧ ਨਾਲ ਤੁਸੀਂ ਰੋਜ਼ ਲੈਣ ਲੱਗ ਜਾਓ। ਜਾਂ ਫਿਰ ਨਾਲ ਨਹੀਂ ਤਾਂ ਤੁਸੀਂ ਕੈਲਮੈਗ, ਜੇ ਸਾਰੇ ਕਹਿੰਦੇ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੀ ਘਾਟ ਹੁੰਦੀ ਤੇ ਨਾਲ ਵੀ ਚੜ੍ਹਨ ਲੱਗ ਜਾਂਦੀਆਂ। ਕੈਲਮੈਗ ਦੀ ਗੋਲੀਆਂ ਤੁਸੀਂ ਉਹਨੇ ਲੈ ਸਕਦੇ ਬਗੈਰ ਕਾਊਂਟਰ ਤੋਂ ਅਤੇ ਬਗੈਰ ਡਾਕਟਰ ਤੋਂ ਮਿਲ ਜਾਂਦੀਆਂ ਹੈ। ਜਿਹੜੇ ਕਹਿੰਦੇ ਮੈਨੂੰ ਕਮਜ਼ੋਰੀ ਜਿਹੀ ਫੀਲ ਹੁੰਦੀ ਹੈਗੀ, ਬਿਮਾਰ ਹੋ ਕੇ ਹਟੇ ਪਤਾ ਨਹੀਂ, 4 ਚਮਚੇ ਆਪਣੇ ਪਿਆਜ਼ ਦਾ ਰਸ ਲੈਣਾ, ਵਿੱਚੋਂ ਆਪਣੇ 2 ਜਾਂ 3 ਚਮਚੇ ਦੇਸੀ ਘੀ ਦੇ ਮਿਲਾ ਕੇ ਉਹ ਖਾਏ ਕਰੇ ਜੀ। ਇਹਦੇ ਨਾਲ ਛੇਤੀ ਕਮਜ਼ੋਰੀ ਆਪਣੇ ਬੰਦੇ ਦੀ ਚੱਕ ਹੋ ਜਾਂਦੀ। ਇਹ ਨਹੀਂ ਤਾਂ 4-5 ਖੰਜੂਰਾਂ ਤੁਸੀਂ ਆਪਣੇ ਦੁੱਧ ਦੇ ਵਿੱਚ ਉਬਾਲ ਕੇ ਤੇ 1 ਚਮਚਾ ਦੇਸੀ ਘੀ ਦਾ ਪਾ ਕੇ ਗਿਟਕਾਂ ਕੱਢ ਲਈ ਖੰਜੂਰਾਂ ਦੀਆਂ, ਉਹ ਫਿਰ ਉਹਨੇ ਦੁੱਧ ਵੀ ਪੀ ਲੈਣਾ ਤੇ ਉਹਨੇ ਖੰਜੂਰਾਂ ਵੀ ਖਾ ਲੈਣੀਆਂ ਇਹ ਇਹਦੇ ਨਾਲ। ਤੇ ਜੇ ਹੋ ਸਕੇ ਤਾਂ ਵਿੱਚੋਂ ਤੁਸੀਂ 1 ਚੁਟਕੀ ਕਾਲੀ ਮਿਰਚ ਵੀ ਪਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਉਹਨੇ ਇਹਦੇ ਵਿੱਚੋਂ ਤੁਸੀਂ 1 ਕੇਲਾ ਵੀ ਮਿਕਸ ਕਰ ਸਕਦੇ ਜੇ ਖੀਰ ਜੀ ਬਣਾ ਕੇ ਖਾਣਾ। ਅੱਛਾ, ਫਿਰ ਬੂਸਟ ਜਿਹੜਾ ਹੁੰਦਾ ਜੀ, ਬੂਸਟ ਦੁੱਧ ਜਿਹੜਾ ਹੁੰਦਾ ਬੂਸਟ, ਉਹ ਤੁਸੀਂ 1 ਸੀਸੀ ਰੋਜ਼ ਪੀ ਲਿਆ ਕਰੋ। ਫਿਰ ਚਮਨਪ੍ਰਾਸ਼ ਖਾ ਸਕਦੇ ਹੈਗੇ ਇਹਦੇ ਵਿੱਚੋਂ ਜੀ। ਚਮਨਪ੍ਰਾਸ਼ ਦੇ 2 ਚਮਚੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਏ, ਇਹ ਵੀ ਤਾਕਤ ਦੇਣੇ ਵਾਲਾ ਹੈਗਾ ਜੀ। ਇਹ ਉਹਨੇ ਜਿਹੜਾ ਬਾਬਾ ਰਾਮਦੇਵ ਦਾ ਚਮਨਪ੍ਰਾਸ਼ ਹੈ ਜੀ, ਐਂ ਤਾਂ ਕਿਹੋ ਹੀ ਉਹਦੀ ਮਸ਼ਹੂਰੀ ਕਰਦਾ ਹੈਗਾ, ਪਰ ਇਹਦਾ ਵਧੀਆ ਹੈਗਾ ਜੀ। ਮੈਂ 2 ਲਿਆ ਕੇ ਦੇਖੇ ਤੇ ਡਾਬਰ ਕੰਪਨੀ ਵਾਲਾ ਵੀ ਦੇਖਿਆ ਹੈਗਾ ਲਿਆ ਕੇ, ਉਹ ਆਪ ਖਾ ਕੇ ਦੇਖਿਆ ਮੈਂ ਆਪ। ਇਹਦਾ ਪ੍ਰਾਈਸ ਵੀ ਇਹਦੀ ਬਾਬੇ ਦੀ ਦੁੱਗਣੀ ਹੈ ਜੀ ਉਹਦੇ ਨਾਲੋਂ। 18-20 ਡਾਲੇ ਦਾ ਆਉਂਦਾ ਹੈਗਾ, ਉਹ ਦੂਜਾ ਡਾਬਰ ਦਾ ਤਾਂ 10 ਡਾਲਿਆਂ ਦਾ ਹੀ ਆ ਜਾਂਦਾ। ਇਹਦਾ ਵਧੀਆ ਹੈਗਾ ਜੀ, ਐਨ ਗੁੱਡ ਕਰ ਦੂਗਾ ਤੁਹਾਨੂੰ ਇਹ। ਤੇ ਇਹਦੇ ਵਿੱਚੋਂ ਫਿੱਗ ਚੰਗੇ ਰਹਿੰਦੇ ਹੈਗੇ ਜੀ, ਅੰਜੀਰ, ਫਿੱਗ, ਇਹ 3-4 ਫਿੱਗ ਤੁਸੀਂ ਆਪਣੇ ਦੁੱਧ ਮਾ ਉਬਾਲ ਕੇ ਨਰਮ ਜਿਹੇ ਹੋ ਗਏ ਜਦ ਮਿਸ਼ਰੀ ਪਾ ਕੇ ਤੁਸੀਂ ਇਹ ਖਾ ਲਿਆ ਕਰੋ, ਇਹਦੇ ਨਾਲ ਪੂਰੀ ਤਾਕਤ ਆ ਜਾਂਦੀ ਜੀ ਬੰਦੇ 'ਚ। ਜਿਹੜੇ ਕਹਿੰਦੇ ਹੱਥ ਪੈਰ ਮੇਰੇ ਸੌਂਦੇ ਹੈਗੇ, ਉਹ ਉਹਨੇ ਤਿਲਾਂ ਦੇ ਤੇਲ ਦੇ ਵਿੱਚੋਂ ਨੂਣ ਪਾ ਕੇ ਉਹਦੀ ਮਾਲਿਸ਼ ਕਰੇ ਜੀ। ਜਾਂ ਫਿਰ ਅਦਰਕ ਦਾ ਰਸ ਲੈਣਾ ਹੈਗਾ ਥੋੜ੍ਹਾ ਜਿਹਾ, ਜਿੰਨੀ ਤੁਹਾਨੂੰ ਲੋੜ ਹੈਗੀ, ਤੇ 1 ਚੂੜੀ ਵਿੱਚੋਂ ਆਪਣੇ ਲੌਂਗ ਪੀਸੇ ਹੋਏ ਪਾ ਲੈਣੇ ਤੇ 1 ਚੂੜੀ ਆਪਣੇ ਨਟਮੈਗ ਪਾ ਦੇਣੇ, ਜੈਫਲ ਜਿਹਨੂੰ ਕਹਿੰਦੇ, ਉਹਦੀ ਮਾਲਿਸ਼ ਕਰਨੀ ਹੈਗੀ ਤੁਸੀਂ ਜੀ। ਫਿਰ 1 ਚਮਚਾ ਤੁਸੀਂ ਮੇਥਿਆਂ ਦਾ, ਮੇਥੀ ਜੋ ਕੁਛ ਵੀ ਤੁਹਾਨੂੰ ਮਿਲਦਾ ਹੈਗਾ, ਉਹ ਪਾਣੀ ਉਬਾਲ ਕੇ ਚਾਹ ਜੀ ਬਣਾ ਕੇ ਤੁਸੀਂ ਉਹ ਪੀਣੀ ਹੈਗੀ ਜੀ, ਇਹ ਪੀਣੀ ਹੈਗੀ ਤੁਸੀਂ। ਜਾਂ ਫਿਰ ਉਹਨੇ 250 ਗ੍ਰਾਮ ਸਰੋਂ ਦਾ ਤੇਲ ਲੈ ਲਓ ਤੁਸੀਂ, 1 ਬੜਾ ਗਠਾ ਜਿਹੜਾ ਲਸਣ ਦਾ ਹੁੰਦਾ ਉਹ ਛਿੱਲ ਕੇ ਪਾ ਲਓ ਵਿੱਚ, ਤੇ 1 ਚਮਚਾ ਜਵੈਨ ਦਾ ਪਾ ਲਓ। ਉਹਨਾਂ ਨੂੰ ਉਬਾਲਣਾ ਹੈਗਾ, ਜੇ ਲਸਣ ਤੈਰ ਕੇ ਉੱਪਰ ਆ ਜਾਵੇ ਤਾਂ ਸਮਝ ਲਓ ਸਾਰਾ ਤੇਲ ਤਿਆਰ ਹੈਗਾ। ਉਹਨੂੰ ਪੁਣ ਕੇ ਉਹਦੀ ਮਾਲਿਸ਼ ਕਰੋ ਜੀ। ਇਹ ਆਪਣੇ ਇੱਥੇ ਮੈਂ ਗਰੰਟੀ ਇਹ ਮਲਦਾ ਰਿਹਾ ਜੀ। ਇਹ ਇੱਕ ਭਾਈ ਦੇ ਇੱਥੇ, ਉਹ ਤਾਂ ਜਮਾਂ ਤੇ ਤੁਰ ਵੀ ਨਹੀਂ ਸਕਦਾ ਸੀਗਾ, ਉਹਨੇ ਸੁੰਨ ਸੀਗੇ, ਜੇ ਤੁਸੀਂ ਮੁੱਕਾ ਹੀ ਮਾਰ ਲਓ ਉਹਦੇ ਨੂੰ ਪਤਾ ਨਹੀਂ ਲੈ ਸਕਦਾ ਮੇਰੀ ਲੱਤ ਤੇ ਮੁੱਕਾ ਮਾਰਿਆ ਕਿਸੇ ਨੇ। ਸਾਰੇ ਸਪੈਸ਼ਲ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ। ਮੈਂ ਉਹਦੇ 3-4 ਮਹੀਨੇ ਮਾਲਿਸ਼ ਕਰੀ 2 ਟਾਈਮ ਇਹਦੀ। ਉਹ ਦੇਖ ਲਓ ਬਗੈਰ ਕਲੱਚਾਂ ਤੋਂ, ਬਗੈਰ ਉਸ 'ਤੇ ਆਪੇ ਤੁਰਨ ਲੱਗ ਗਿਆ ਸੀਗਾ, ਆਪੇ ਸਟੋ ਜਾਣ ਲੱਗ ਗਿਆ ਸੀਗਾ, ਪੌੜੀਆਂ ਚੜ੍ਹਦਾ ਸੀਗਾ ਇੱਥੇ। ਇਹੋ ਜਿਹੀ ਚੀਜ਼ ਹੈਗੀ ਜੀ ਵਧੀਆ ਹੈ, ਜਿਹਨਾਂ ਲੱਤਾਂ ਭਾਰੀਆਂ ਖੜ੍ਹ ਨਹੀਂ ਹੁੰਦਾ, ਜਿਹਨਾਂ ਦੇ ਉੱਤੇ ਸਰਕੂਲੇਸ਼ਨ ਬੰਦ ਹੋ ਜਾਂਦੀ। ਇਹ ਮੇਰੀ ਐਨ ਪੱਕਾ ਅਜਮਾਇਆ ਵਾ ਨੁਕਸਾਈ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 2 ਛੁਹਾਰੇ ਇਹ ਤੁਸੀਂ ਉਬਾਲ ਕੇ ਖਾ ਲਿਆ ਕਰੋ, ਗਿਟਕਾਂ ਕੱਢ ਕੇ। ਅਤੇ ਮਾਹਾਂ ਦੀ ਦਾਲ ਦੇ ਵਿੱਚੋਂ ਤੁਸੀਂ 1 ਚਮਚਾ ਸੁੰਢ ਦਾ, 2-4 ਕਲੀਆਂ ਲਸਣ ਦੀਆਂ ਪਾ ਕੇ ਉਬਾਲ ਲੈਣੀਆਂ ਹੈਗੀਆਂ। ਇਹ ਜਦ ਮਾਹਾਂ ਦੇ ਦਾਲ ਦੇ ਮੂੰਹ ਫੁੱਟੇ ਜਿਵੇਂ, ਉਹ ਪਾਣੀ ਹੈ ਜਿਹੜਾ ਤੁਸੀਂ ਆਪਣੇ ਪੀ ਲੈਣਾ ਹੈਗਾ। ਤੁਸੀਂ ਦਾਲ ਖਾਣੇ ਦੀ ਲੋੜ ਨਹੀਂ ਤੁਹਾਨੂੰ, ਜੇ ਖਾਣੀ ਤਾਂ ਖਾ ਵੀ ਲੈਣਾ, ਨਹੀਂ ਤਾਂ ਨਾ ਸਹੀ। ਜਾਂ ਫਿਰ ਕਰੇਲੇ ਦੀ ਸਬਜ਼ੀ ਇਹਦੇ ਵਿੱਚ ਮੈਂ ਚੰਗੀ ਰਹੂਗੀ। ਜਾਂ ਫਿਰ ਦੁੱਧ ਦੇ ਵਿੱਚ ਮੈਂ 1 ਚੁਟਕੀ ਸੁੰਢ ਦੀ, 1 ਚੁਟਕੀ ਦਾਲਚੀਨੀ ਦੀ ਉਬਾਲ ਕੇ ਇਹ ਪਾ ਪੀ ਸਕਦੇ ਹਾਂ ਤੁਸੀਂ। ਅਦਰਕ ਦਾ ਰਸ ਤੇ ਲਸਣ ਦਾ ਰਸ 2 ਚਮਚੇ ਲੈ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਇੱਕ ਦਵਾਈ ਹੁੰਦੀ ਹੈ ਜੀ ਅਗਰ, ਉਹਦਾ ਨਾਮ ਹੈਗਾ ਅਗਰ, ਲੈਣੀ ਹੈਗੀ ਤੇ ਸੁੰਢ ਲੈਣੀ ਹੈਗੀ। ਇਹ ਬਰਾਬਰ ਲੈਣੀਆਂ। 1.5 ਚਮਚੇ ਦਾ ਇਹਦਾ ਚਾਹ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ। ਫਿਰ ਬਦਾਮਾਂ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ, ਬਦਾਮਾਂ ਦਾ ਤੇਲ ਵੀ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ। ਜਿਹੜੇ ਕਹਿੰਦੇ ਸੀਗੇ ਪੇਟ ਦੁਖਦਾ ਆ, ਪੇਟ ਮਾ ਫਾਰਾ ਆ, ਜੋ ਕੁਛ ਵੀ ਹੈਗਾ, ਪੇਟ ਦੀ ਕੋਈ ਪ੍ਰੋਬਲਮ ਹੋਵੇ, ਇਹਦੇ ਵਿੱਚੋਂ ਤੁਸੀਂ ਲਸਣ ਲੈਣਾ ਹੈਗਾ 100 ਗ੍ਰਾਮ, ਸੁੰਢ ਲੈਣੀ ਹੈਗੀ 100 ਗ੍ਰਾਮ, ਕੁਆਰ ਦਾ ਗੁੱਦਾ ਤੁਸੀਂ 100 ਗ੍ਰਾਮ ਲੈਣਾ ਹੈਗਾ। ਇਹਨਾਂ ਨੂੰ ਉਹਨੇ ਮਿਕਸੀ ਮਾ ਪਾ ਕੇ ਆ ਜਿਸ ਤਰ੍ਹਾਂ ਮਰਜ਼ੀ ਘੋਟ ਲੈਣਾ ਹੈ, ਬਰੀਕ ਘੋਟ ਕੇ ਇਹਨੂੰ ਥੋੜ੍ਹਾ ਜਿਹਾ ਉਹਨੂੰ ਸੁਕਾ ਲੈਣਾ ਹੈਗਾ ਜੀ। ਥੋੜ੍ਹਾ ਜਿਹਾ ਬਾਲਾ ਨਹੀਂ ਸੁਕਾਉਣਾ, ਜਿਸ ਤਰ੍ਹਾਂ ਗਿੱਲਾ ਜਿਹਾ ਗਾਰਾ ਜਿਹਾ ਹੋ ਜਾਵੇ,
ਉਹਦੀਆਂ ਤੁਸੀਂ ਛੋਲੇ ਦੇ ਦਾਣੇ ਵਾਂਗੂ ਗੋਲੀਆਂ ਜਿਹੀਆਂ ਵੱਟ ਲੈਣੀਆਂ ਹੈਗੀਆਂ। ਫਿਰ 2 ਗੋਲੀਆਂ ਤੁਸੀਂ ਕੋਸੇ ਪਾਣੀ ਨਾਲ ਆਪਣੇ ਰੋਜ਼ ਲੈ ਸਕਦੇ ਹੈਗੇ ਜੀ। ਇਹਦੇ ਨਾਲ ਉਹਨੇ ਪੇਟ ਦੀ ਕੋਈ ਬਿਮਾਰੀ ਹੋਵੇ ਉਹ ਠੀਕ ਹੋ ਜੂਗੀ ਜਿਹਦੇ ਨਾਲ। ਜਾਂ ਫਿਰ ਜਵੈਣ, ਪੁਦੀਨਾ ਤੇ ਛੋਟੀ ਇਲਾਇਚੀ, ਕਾਲਾ ਨੂਣ, ਇਹ ਬਰਾਬਰ ਚੀਜ਼ਾਂ ਲੈ ਲੈਣੀਆਂ ਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹਦਾ ਲੈ ਲਿਆ ਕਰੋ। ਜੇ ਕਿਸੇ ਨੂੰ ਉਲਟੀ ਆਉਂਦੀ ਹੋਵੇ ਜਾਂ ਦਿਲ ਮਚਲਾਉਂਦਾ ਹੋਵੇ, ਪੇਟ ਮਾ ਦਰਦ ਹੋਵੇ, ਅਫਾਰਾ ਹੋਵੇ, ਉਹਦੇ ਵਾਸਤੇ ਵਧੀਆ ਚੀਜ਼ ਹੈਗੀ ਇਹ। ਇਹਦੇ ਵਿੱਚੋਂ ਉਹਨੇ ਦਹੀਂ ਦੇ ਵਿੱਚੋਂ ਤੁਸੀਂ ਆਪਣੇ ਜੀਰਾ ਪਾ ਕੇ ਇਹ ਖਾ ਸਕਦੇ, ਕਾਲੀ ਮਿਰਚ ਤੇ ਜੀਰਾ, ਭੁੰਨੀ ਵੀ ਹਿੰਗ ਥੋੜ੍ਹੀ ਇਹ ਪਾ ਕੇ ਖਾ ਲਿਆ ਕਰੋ, ਇਹ ਵੀ ਠੀਕ ਰਹਿੰਦੀ ਹੈਗੀ। ਫਿਰ ਹਲਦੀ ਪਾਊਡਰ ਤੁਸੀਂ ਆਪਣੇ ਲੈ ਸਕਦੇ ਹੈਗੇ, ਜਾਂ ਨਹੀਂ ਕੱਚੀ ਹਲਦੀ ਹੁੰਦੀ ਉਹ ਉਬਾਲ ਕੇ ਤੁਸੀਂ ਪੀ ਲਿਆ ਕਰੋ। ਜਾਂ 1-2 ਲੌਂਗ ਤੁਸੀਂ ਮੂੰਹ ਮਾ ਰੱਖ ਲਿਆ ਕਰੋ, ਉਹਨੂੰ ਚੂਸੀ ਗਏ। ਜਾਂ ਫਿਰ ਆਪਣੇ ਜਿਹੜੀ ਸੌਂਫ ਇਹਨੂੰ ਭੁੰਨ ਕੇ ਇਹਦਾ ਰੋਟੀ ਖਾਣੇ ਦੇ ਬਾਅਦ ਆਪਣੇ 1 ਚਮਚਾ ਮੂੰਹ ਮਾ ਪਾ ਕੇ ਇਹ ਚੱਬ ਲਿਆ ਕਰੋ ਤੁਸੀਂ, ਜਿਹਦੇ ਨਾਲ ਠੀਕ ਰਹਿੰਦਾ ਹੈਗਾ। ਜਾਂ ਫਿਰ ਨਹੀਂ ਤਾਂ ਇਹਦੇ ਵਾਸਤੇ ਜਾਮਣਾ ਦਾ ਸਿਰਕਾ ਜਿਹੜਾ ਹੁੰਦਾ ਜੀ, ਜਾਮਣਾ ਦਾ ਸਿਰਕਾ ਜੀ, ਉਹ ਤੁਸੀਂ ਆਪਣੇ ਯੂਜ਼ ਕਰਦੇ ਨੇ। 1 ਗਲਾਸ ਦੇ ਵਿੱਚ 2 ਚਮਚੇ ਇਹਦੇ ਸਿਰਕੇ ਦੇ ਪਾ ਕੇ ਉਹ ਤੁਸੀਂ ਉਹਨੇ ਪੀ ਲਿਆ ਕਰੋ, ਉਹ ਵੀ ਉਹਨੇ ਵਧੀਆ ਰਹਿੰਦਾ ਹੈਗਾ ਇਹਦੇ ਵਾਸਤੇ। ਫਿਰ ਪਿਆਜ਼ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। 1 ਔਂਸ ਪਿਆਜ਼ ਦਾ ਰਸ ਲੈ ਲਓ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਕੇ, ਇਹ ਜੇ ਤਿੱਖਾ ਲੱਗਦਾ ਤਾਂ ਪਾਣੀ ਨਾਲ ਘੋਲ ਕੇ ਵੀ ਪੀ ਸਕਦੇ ਹੈਗੇ ਤੁਸੀਂ। ਅੱਧਾ ਗਲਾਸ ਪਾਣੀ ਨਾਲ ਲੈ ਕੇ ਉਹਦੇ ਵਿੱਚੋਂ ਪਾ ਕੇ ਪੀ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਜੀ ਅਰੰਡੀ ਦਾ ਤੇਲ। 2 ਚਮਚੇ ਤੁਸੀਂ ਰਾਤ ਨੂੰ ਦੁੱਧ ਨਾਲ ਘੁਲ ਕੇ ਉਹਨੇ ਪੀ ਲਏ। ਐਨ ਪੇਟ ਦੀ ਕੋਈ ਤਕਲੀਫ ਹੋਵੇ, ਕਬਜ਼ ਹੋਵੇ, ਗੈਸ ਬਣਦੀ ਹੋਵੇ, ਐਸਿਡਿਟੀ ਹੋਵੇ, ਜੋੜਾਂ ਨਾਲ ਈਵਨ ਦਰਦ ਹੁੰਦਾ ਹੋਵੇ, ਗਠੀਆ ਹੋਵੇ, ਇਹ ਹੌਲੀ ਹੌਲੀ ਐਨ ਠੀਕ ਲੱਗ ਜਾਂਦਾ ਜੀ ਹੁਣ ਇਹਦੇ ਨਾਲ। ਅੱਛਾ, ਇੱਕ ਹੋਰ ਚੀਜ਼ ਹੈਗੀ ਜੀ ਵਧੀਆ, ਉਹਨੇ ਗਲੇ ਕਬਜੀ ਵਾਸਤੇ ਵੀ ਠੀਕ ਹੈ, ਪੇਟ ਦੀ ਗੈਸ ਗੂਸ ਵਾਸਤੇ ਵੀ ਠੀਕ ਹੈ। ਇਹ ਤੁਸੀਂ ਲੈਣਾ ਹੈਗਾ ਜੀ ਆਪਣੇ ਤੁੰਮਿਆਂ ਦਾ ਪਾਊਡਰ ਲੈਣਾ ਹੈਗਾ। 50 ਗ੍ਰਾਮ ਤੁਸੀਂ ਤੁੰਮਿਆਂ ਦਾ ਪਾਊਡਰ ਲੈ ਲਓ ਤੇ 50 ਗ੍ਰਾਮ ਵਿੱਚੋਂ ਔਲਿਆਂ ਦਾ ਪਾਊਡਰ ਤੁਸੀਂ ਪਾਉਣਾ ਹੈਗਾ। ਇਹ ਤੁਸੀਂ ਆਪਣੇ 1 ਚਮਚਾ ਰਾਤ ਨੂੰ ਪੈਣ ਲੱਗੇ ਲੈ ਲਿਆ। ਇਹ ਆਪਣੇ ਵਧੀਆ ਚੀਜ਼ ਹੈਗੀ, ਇਹ ਮੈਂ ਵੀ ਅਜਮਾ ਕੇ ਦੇਖਿਆ ਜੀ। ਮੈਂ ਤਾਂ ਆਪਣੀ ਤਜਰਬਾ ਹੀ ਕਰਿਆ ਸੀ ਕਿ ਆਪਣੇ ਉੱਪਰ ਪ੍ਰੋਬਲਮ ਤਾਂ ਹੈ ਨਹੀਂ ਸੀ ਕੋਈ, ਪਰ ਆਪਣੇ ਐਨ ਕਬਜੀ ਵਾਸਤੇ ਠੀਕ ਹੈਗਾ, ਗੈਸ ਵਾਸਤੇ ਠੀਕ ਹੈਗਾ। ਇਹ ਮੈਂ ਐਵੇਂ ਮੰਗਵਾ ਲਿਆ ਸੀਗਾ ਸ਼ੌਕ ਨੂੰ, ਮੈਂ ਚੱਲ ਦੇਖਾਂ ਦਾ ਟਰਾਈ ਕਰਕੇ, ਗੁੱਡ ਚੀਜ਼ ਹੈਗੀ ਜੀ। ਜਾਂ ਫਿਰ ਇਹਦੇ ਵਿੱਚੋਂ ਜੇ ਗੋਲਾ ਜਿਹਾ ਤੁਹਾਨੂੰ ਮਹਿਸੂਸ ਹੁੰਦਾ ਵੀ ਹਵਾ ਦਾ ਗੋਲਾ ਜਿਹਾ ਜਿਸ ਤਰ੍ਹਾਂ ਕਹਿੰਦੇ ਸੀਗੇ, ਉਹਦੇ ਵਿੱਚੋਂ 50 ਗ੍ਰਾਮ ਤੁਸੀਂ ਜਵੈਣ ਲੈ ਲੈਣੀ ਹੈਗੀ। 50 ਗ੍ਰਾਮ ਇਹ ਆਪਣੇ ਕੁਆਰ ਦਾ ਗੁੱਦਾ ਲੈ ਲੈਣਾ ਹੈਗਾ। ਉਹ ਪੀ ਕੇ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ, ਇਹਦੇ ਨਾਲ ਠੀਕ ਹੋ ਜਾਂਦੀ। ਅੱਗੇ ਕਹਿੰਦੇ ਜਿਹੜੀ ਸੁੱਕੀ ਖੰਘ ਜੀ ਆਉਂਦੀ ਹੈਗੀ, ਹੁਣ ਤਾਂ ਅੰਬਾਂ ਦੀ ਮੌਸਮ ਆਏਗਾ ਜੀ। 1 ਅੰਬ ਐਨ ਪੱਕਿਆ ਵਾ ਲੈ ਕੇ ਤੁਸੀਂ ਓਵਨ ਦੇ ਵਿੱਚੋਂ ਰੱਖ ਲੈਣਾ ਹੈਗਾ। 5 ਮਿੰਟ ਤੁਸੀਂ ਰੱਖ ਲਓ, ਬਾਹਲੀ ਹੀਟ ਨਹੀਂ ਕਰਨੀ। 350 ਡਿਗਰੀ ਤੇ ਜਿਸ ਤਰ੍ਹਾਂ ਸਟਾਰਟ ਕਰਦੇ ਹਾਂ ਆਪਾਂ ਉਸ ਤੋਂ ਹੀ ਰੱਖ ਲੈਣਾ ਉਹਨੂੰ। ਫਿਰ ਠੰਡਾ ਜਾਂ ਕੋਸਾ ਜਿਹਾ ਰਹਿ ਗਿਆ ਉਹ ਫਿਰ ਉਹਨੂੰ ਚੂਸਣਾ ਜੀ, ਜਿਸ ਤਰ੍ਹਾਂ ਆਪਾਂ ਇੰਡੀਆ ਚੂਸਦੇ ਹੁੰਦੇ ਸੀਗੇ, ਉਹ ਆਪਣੇ ਚੂਸਣਾ ਜੀ ਅੰਬ। ਇਹਦੇ ਨਾਲ ਜਿਹੜੀ ਤੁਹਾਡੀ ਸੁੱਕੀ ਖੰਘ ਉਹ ਠੀਕ ਹੋ ਜਾਂਦੀ। ਜਾਂ ਫਿਰ 100 ਗ੍ਰਾਮ ਤੁਸੀਂ ਆਪਣੇ ਕਿੱਕਰ ਦਾ ਗੂੰਦ ਲੈ ਲਓ ਤੇ 100 ਗ੍ਰਾਮ ਇਹ ਤੁਸੀਂ ਲੈਣੀ ਹੈਗੀ ਸ਼ੱਕਰ ਦੀ, ਲਾਲ ਸ਼ੱਕਰ ਹੁੰਦੀ, ਉਹ ਤੁਸੀਂ ਆਪਣੇ 1 ਚਮਚਾ ਮੂੰਹ ਮਾ ਪਾ ਕੇ ਹੌਲੀ ਹੌਲੀ ਚੂਸਦੇ ਕਰੋ। ਜੇ ਖੰਘ ਆਉਣੇ ਤੋਂ ਪਹਿਲਾਂ ਜਾਂ ਲੱਗਦੀ ਤੁਹਾਨੂੰ ਵੀ ਹਟਦੀ ਨਹੀਂ ਹੈਗੀ, ਉਹ ਤੁਸੀਂ ਲੈ ਲਿਆ ਕਰੋ ਇਹਦੇ ਵਿੱਚੋਂ। ਜਾਂ ਨਹੀਂ ਤਾਂ ਇਹਦੀ ਗੋਲੀਆਂ ਜਾਂ ਬਣਾ ਲਓ, ਇਸ ਤਰ੍ਹਾਂ ਬੇਰ ਦੀ ਗੋਲੀਆਂ ਹੁੰਦੀਆਂ, ਸ਼ੱਕਰ ਉਹਨੇ ਚਾਹੇ ਬੇਰ ਦੀਆਂ ਗੁੱਲੀਆਂ ਜਿਹੜੀਆਂ ਗੋਲੀਆਂ ਜਿਹੀਆਂ ਬਣਾ ਲਓ, ਇਹਦੀ 1 ਗੋਲੀ ਮੂੰਹ ਪਾ ਕੇ ਚੂਸ ਲਿਆ ਕਰੋ ਕਿੱਕਰ ਤੇ ਉਹਨੇ ਇਹਦੀ। ਜਿਹੜੇ ਕਹਿੰਦੇ ਸੀਗੇ ਉਹਨੇ ਅੱਖਾਂ ਦੇ ਵਿੱਚੋਂ ਸੋਜਸ਼ ਹੈਗੀ, ਅੱਖਾਂ ਦਾ ਦਰਦ ਹੁੰਦਾ ਹੈਗਾ, ਤਾਂ ਉਹਦੇ ਵਿੱਚੋਂ ਤੁਸੀਂ ਇਹ ਕਰ ਸਕਦੇ ਅਰੰਡੀ ਦਾ ਤੇਲ ਲੈ ਕੇ ਇਹ ਅੱਖ ਦੇ ਆਪਣੇ ਚਾਰੇ ਪਾਸੇ ਮਲਣਾ ਹੈਗਾ ਜੀ, ਵਿੱਚ ਨਹੀਂ ਪਾਉਣਾ। ਅੱਖ ਦੇ ਥੱਲੇ ਆਪਣੇ ਉੱਪਰ ਚਾਰੇ ਪਾਸੇ ਮਲਣਾ ਹੈਗਾ ਜੀ। ਇਹਦੇ ਨਾਲ ਸਾਰੇ ਅੱਖਾਂ ਦਾ ਸੋਜਾ ਸੱਜਾ ਦਰਦ ਜਿਹੜਾ ਉਹ ਹਟ ਜਾਂਦਾ ਜੀ। ਜਾਂ ਜੇ ਨਹੀਂ ਤੁਹਾਨੂੰ ਅਰੰਡੀ ਦਾ ਤੇਲ ਮਿਲਦਾ ਤਾਂ ਤੁਸੀਂ ਨਾਰੀਅਲ ਦਾ ਤੇਲ ਵੀ ਯੂਜ਼ ਕਰ ਸਕਦੇ। ਨਾਰੀਅਲ ਦੇ ਤੇਲ ਨੂੰ ਅੱਖਾਂ ਦੇ ਆਲੇ ਦੁਆਲੇ ਮਲ ਲਿਆ ਕਰੋ। ਇਹਦੇ ਵਿੱਚੋਂ ਫਿਰ ਅੱਖਾਂ ਦੀ ਲਾਲੀ ਵਾਸਤੇ ਹੀ ਤੇ ਆਪਣੇ ਪਿਆਜ਼ ਦਾ ਰਸ 1 ਚਮਚਾ ਤੇ ਗੁਲਾਬ ਜਲ 1 ਚਮਚਾ, ਰੋਜ਼ ਵਾਟਰ ਜਿਹਨੂੰ ਕਹਿੰਦੇ ਗੁਲਾਬ ਜਲ, ਉਹ ਬਰਾਬਰ ਕਰਕੇ ਤੁਸੀਂ ਆਪਣੇ ਇਹ ਪਾ ਸਕਦੇ ਹੈਗੇ ਅੱਖ ਦੇ ਵਿੱਚ। ਖਾਂਸੀ ਵਾਸਤੇ ਇੱਕ ਹੋਰ ਆਪਣੇ ਖਾਂਸੀ ਵਾਸਤੇ ਜਿਹਨੂੰ ਬਲਗਮ ਵਾਲੀ ਖਾਂਸੀ ਹੈਗੀ, ਉਹ ਸੁੰਡ ਲੈਣੀ ਹੈਗੀ, ਮਗਾਂ ਤੇ ਕਾਲੀ ਮਿਰਚਾਂ। ਸੁੰਡ, ਮਗਾਂ, ਕਾਲੀ ਮਿਰਚ ਬਰਾਬਰ ਲੈਣੀ ਹੈਗੀ ਤੁਸੀਂ। 1 ਚਮਚਾ ਇਹਦਾ ਦਵਾਈ ਦਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਖਾਣਾ ਜੀ ਰੋਜ਼। ਜਦੋਂ ਜ਼ਿਆਦਾ ਲੱਗਦੀ ਤੁਹਾਨੂੰ ਤਾਂ 2 ਟਾਈਮ ਵੀ ਯੂਜ਼ ਕਰ ਸਕਦੇ, ਨਹੀਂ 1 ਟਾਈਮ ਯੂਜ਼ ਕਰੋ। ਇਹ ਉਹਨੇ ਬੈਕ ਫੀਡ ਵੀ ਆਈ ਸੀਗੀ ਦਵਾਈ ਦੀ, ਉਹ ਉਹਨੇ ਕਹਿੰਦਾ ਮੈਂ 6 ਮਹੀਨੇ ਲਗਾਤਾਰ ਖਾਂਦਾ ਹੋ ਗਏ ਜੀ। ਕਹਿੰਦਾ ਵੀ ਜਿੰਨੇ ਵੀ ਫੇਫੜਿਆਂ ਦਾ ਲੰਗਸ ਦੀ ਜਿੰਨੀ ਵੀ ਪ੍ਰੋਬਲਮ ਸੀਗੀ ਉਹਦੀ ਸਾਰੀ ਆਪਣੇ ਠੀਕ ਹੋ ਗਈ ਸੀ। ਇਹ ਬੈਕ ਫੀਡ ਦਿੱਤੀ ਸੀ ਉਹਨੇ ਭਾਈ ਨੇ, 2 ਮਹੀਨੇ ਹੋ ਗਏ। ਬਹੁਤ ਵਧੀਆ ਚੀਜ਼ ਹੈਗੀ ਜੀ। ਤੇ ਆਪਣੇ ਇਹਦੇ ਵਿੱਚ ਮੈਂ ਹੋਰ ਲੈ ਸਕਦੇ ਹਾਂ ਜਿਹਨਾਂ ਬਲਗਮ ਹੈਗੀ, ਸਰੰਜਾਂ ਮਿੱਠੀਆਂ ਤੇ ਮਗਾਂ, ਇਹ ਲੈਣੀਆਂ ਹੈਗੀਆਂ ਤੁਸੀਂ। ਸਰੰਜਾਂ ਮਿੱਠੀਆਂ ਤੇ ਮਗਾਂ ਤੇ ਆਪਣੇ ਕੁਆਰ ਦਾ ਗੁੱਦਾ, ਇਹ ਤੁਸੀਂ ਆਪਣੇ 3 ਚੀਜ਼ਾਂ ਲੈ ਕੇ ਇਹਦੀ ਗੋਲੀਆਂ ਜਾਂ ਵੱਟ ਲੈਣੀਆਂ ਹੈਗੀਆਂ
ਗੋਲੀਆਂ ਵੱਟ ਕੇ ਆਪਣੇ ਜਿਸ ਤਰ੍ਹਾਂ ਛੋਲੇ ਦੇ ਦਾਣੇ ਜਿਹੜੀਆਂ ਐਡੀਆਂ ਗੋਲੀਆਂ ਵੱਟ ਕੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ, ਜੇ ਜ਼ਿਆਦਾ ਤਾਂ ਟਾਈਮ ਵੀ ਖਾ ਸਕਦੇ, ਨਹੀਂ ਤਾਂ 2 ਟਾਈਮ ਖਾਓ, ਇਹਦੇ ਨਾਲ ਵੀ ਠੀਕ ਹੋ ਜਾਂਦੀ ਬਲਗਮ। ਜਿਹੜੇ ਪੁਰਾਣੇ ਨਜ਼ਲੇ ਦਾ ਪੁੱਛਦੇ ਸੀਗੇ ਉਹ ਸ਼ਤਾਬਤ ਲੈਣਾ ਹੈਗਾ 10 ਗ੍ਰਾਮ, ਸੌਂਫ 20 ਗ੍ਰਾਮ, ਮਿਸ਼ਰੀ ਕੂਜਾ ਮਿਸ਼ਰੀ 30 ਗ੍ਰਾਮ, ਇਹਨਾਂ ਨੂੰ ਕੋਈ ਚੀਜ਼ ਪਾ ਕੇ ਆਪਣੇ ਉਹਦੀ ਗੋਲੀਆਂ ਜਿਹੀਆਂ ਵੱਟ ਲਿਓ ਤੁਸੀਂ। ਛੋਲੇ ਦੇ ਦਾਣੇ ਜਿਹੜੀਆਂ ਗੋਲੀਆਂ ਵੱਟਣੀਆਂ ਹੈਗੀਆਂ 2 ਗੋਲੀਆਂ ਤੁਸੀਂ ਬਨਕਸ਼ਾਂ ਦੇ ਕਾੜੇ ਨਾਲ ਲੈਣੀਆਂ। ਬਨਕਸ਼ਾਂ ਤੁਹਾਨੂੰ ਬਾਜ਼ਾਰ ਤੋਂ ਮਿਲ ਜਾਂਦੀਆਂ ਬਣੀਆਂ, ਇਹ ਉਹਦੀ ਚਾਹ ਜੀ ਬਣਾ ਕੇ ਉਹਦੇ ਨਾਲ ਤੁਸੀਂ ਆਪਣੇ ਲੈ ਲਿਆ ਕਰੋ। ਨਹੀਂ ਤਾਂ ਆਪਣੇ ਫਿਰ ਦਛਾਂਦੇ ਜੇ ਨਾ ਇਕੱਲੀਆਂ ਬਨਕਸ਼ਾਂ ਮਿਲੇ ਤਾਂ ਜੇ ਦਛਾਂਦਾ ਹੁੰਦਾ ਦਛਾਂਦੇ ਦੇ ਡੱਬੇ ਦਾ ਪਾਈ ਹੈਗੇ ਸਾਰੇ, ਉਹ ਆਪਣੇ ਥੋੜ੍ਹਾ ਜਿਹਾ ਪਾ ਕੇ ਉਹਦੀ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਆਪਣੇ ਇੱਕ ਮਿਲਦਾ ਆਯੁਰਵੈਦਿਕ ਸਟੋਰ 'ਚੋਂ ਤੁਹਾਨੂੰ ਮਿਲੂਗਾ ਇਹ, ਜਾਂ ਔਡਰ ਦੇ ਕੇ ਮੰਗਾ ਲਓ, ਜਾਂ ਰਾਮਦੇਵ ਬਾਬੇ ਦੀ ਆਪਣੇ ਉਹਦੀ ਸਟੋਰ 'ਚੋਂ ਮਿਲ ਜੂਗਾ। ਲਕਸ਼ਮੀ ਬਿਲਾਸ ਰਸ ਕਹਿੰਦੇ ਜੀ, ਲਕਸ਼ਮੀ ਬਿਲਾਸ ਰਸ। ਇਹ ਸਰਦੀ ਜ਼ੁਕਾਮ ਖਾਂਸੀ ਇਹ ਚੀਜ਼ਾਂ ਵਾਸਤੇ ਚੀਜ਼ ਹੈਗੀ ਜੀ। ਇਹ ਤੁਸੀਂ ਜੋ ਵੀ ਸ਼ੀਸ਼ੀ ਦੇ ਉੱਤੇ ਲਿਖਿਆ ਹੋਇਆ ਉਸ ਤਰ੍ਹਾਂ ਤੁਸੀਂ ਉਹਨੇ ਵਰਤ ਲਿਓ। ਮੈਂ ਤਾਂ ਦੱਸ ਨਹੀਂ ਸਕਦੇ ਕਿਹੜੀ ਸ਼ੀਸ਼ੀ ਹੋਊਗੀ ਉਹਦੇ ਕੋਲ। ਜਾਂ ਫਿਰ ਇਹਦੇ ਵਿੱਚੋਂ ਸੁਹਾਗਾ ਜਿਹੜਾ ਹੁੰਦਾ ਜੀ, ਸੁਹਾਗਾ ਖਿੱਲ ਕਰਕੇ ਤੁਸੀਂ ਆਪਣੇ ਇੱਕ ਚੁੰਡੀ ਸਵੇਰ ਨੂੰ, ਇੱਕ ਚੁੰਡੀ ਸ਼ਾਮ ਨੂੰ, ਇਹ ਤੁਸੀਂ ਆਪਣੇ 40 ਦਿਨ ਲਗਾਤਾਰ ਲਾਓ ਤੇ ਥਾਰੇ ਜਿੰਨਾ ਹੀ ਪੁਰਾਣਾ ਥਾਰਾ ਨਜ਼ਲਾ ਹੈਗਾ ਉਹ ਐਨ ਹਟ ਜਾਵੇ। 40 ਦਿਨ ਦਾ ਕੋਰਸ ਹੈਗਾ ਇਹਦਾ, 40 ਦਿਨ ਤੁਸੀਂ ਆਪਣੇ ਲੈਣੇ ਹੈਗੇ। ਜਾਂ ਸਵੇਰ ਨੂੰ ਉੱਠ ਕੇ ਤੁਸੀਂ 100 ਗ੍ਰਾਮ ਅੰਗੂਰ ਖਾਣੇ ਜੀ ਰੋਜ਼, ਜਿਹਨਾਂ ਨੂੰ ਨਜ਼ਲਾ ਜ਼ੁਕਾਮ ਪੁਰਾਣਾ ਹੈਗਾ ਹੈ। ਜਾਂ ਫਿਰ ਤੁਸੀਂ ਮਨੱਕਾ, 1 ਮਨੱਕਾ ਕਾਲੀ ਮਿਰਚਾਂ 5 ਮਨੱਕੇ ਲੈਣੇ ਹੈਗੇ, 5 ਕਾਲੀ ਮਿਰਚਾਂ ਤੇ 7 ਬਦਾਮ, ਇਹਨਾਂ ਨੂੰ ਉਬਾਲ ਕੇ ਇਹਨਾਂ ਦਾ ਕਾੜਾ ਜਿਹਾ ਬਣਾ ਕੇ ਤੁਸੀਂ ਚਾਹ ਜੀ ਬਣਾ ਕੇ ਇਹ ਪੀ ਲਿਆ ਕਰੋ ਤੁਸੀਂ। ਜਿਹੜੇ ਕਹਿੰਦੇ ਉਹਨੇ ਫਿੰਸੀਆਂ ਹੈਗੀਆਂ ਕੰਨ 'ਚ ਪਤਾ ਕਿੱਥੇ, ਉਹ ਨਿੰਬ ਦਾ ਤੇਲ ਲਗਾ ਕੇ ਦੇਖ ਲਵੇਂ ਜੀ। ਇਹ ਜੇ ਬਾਹਰ ਹੈਗੀ ਥਰੇ ਦਿਖਦੀ ਤਾਂ ਨਿੰਬ ਦੇ ਤੇਲ ਦੇ ਵਿੱਚੋਂ ਤੁਸੀਂ ਔਲਿਆਂ ਦਾ ਚੂਰਨ ਬਰੀਕ ਕਰਕੇ ਉਹ ਲਗਾ ਕੇ ਲੇਪ ਜਿਹਾ ਬਣਾ ਕੇ ਇਹ ਤੁਸੀਂ ਉਹਨੇ ਲਗਾ ਲਿਆ ਕਰੋ ਫੁੰਸੀ ਦੇ ਉੱਤੇ। ਇਹ ਜਦੀ ਨੱਪ ਹੋ ਜਾਂਦੀ ਫੁੰਸੀ ਜਿਹੜੀ ਹੋਗੀ। ਜਾਂ ਫਿਰ ਕਰੇਲੇ ਦਾ ਰਸ ਤੇ ਨਿੰਬੂ ਦਾ ਰਸ, ਇਹ ਤੁਸੀਂ ਆਪਣੇ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਮੂੰਗਫਲੀ ਦਾ ਤੇਲ ਤੇ ਸ਼ਹਿਦ ਮਿਲਾ ਕੇ ਮਿਕਸ ਜਿਹਾ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਇਮਲੀ ਦੇ ਬੀਜ ਜਿਹੜੇ ਹੁੰਦੇ ਆ ਉਹ ਭਿਓ ਕੇ ਤੁਸੀਂ ਉਹਦਾ ਚਿੱਟਾ ਜਿਹਾ ਉਹਨੇ ਲਾ ਲੈਣਾ ਹੈਗਾ, ਬਾਕੀ ਨੂੰ ਰਗੜ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜਿਨ੍ਹਾਂ ਦੇ ਫੋੜੇ ਫੁੰਸੀਆਂ ਫਲਵੈਰੀ ਕੋਈ ਐਗਜ਼ੀਮਾ ਇਹ ਜਿਹੀ ਚੀਜ਼ਾਂ ਨਿਕਲਦੀਆਂ ਹੈਗੀਆਂ ਜਿਹਨਾਂ ਦੇ ਸਰੀਰ 'ਚ, ਉਹ ਆਪਣੇ ਤੁਸੀਂ 2 ਅਖਰੋਟ ਰੋਜ਼ ਖਾ ਲਿਆ ਕਰੋ ਜੀ, ਉਹ ਠੀਕ ਕਰ ਦਿੰਦੇ ਹੈਗੇ। ਫਿਰ ਦਾਲਚੀਨੀ ਨੂੰ ਸ਼ਹਿਦ ਦੇ ਵਿੱਚੋਂ ਮਿਲਾ ਕੇ ਫੋੜੇ ਫੁੰਸੀਆਂ ਤੇ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕਰੇਲੇ ਦਾ ਰਸ ਤੇ ਨਿੰਬੂ ਦਾ ਰਸ ਮਿਕਸ ਕਰਕੇ ਇਹ ਤੁਸੀਂ ਲਗਾ ਸਕਦੇ ਹੈਗੇ। ਤੇ ਅੱਗੇ ਮੋਤੀਏ ਵਾਸਤੇ ਕਹਿੰਦੇ ਸੀਗੇ, ਮੋਤੀਆ ਜਿਹੜਾ ਹੈਗਾ ਉਹ ਆਪਣੇ ਅੱਜ ਕੱਲ੍ਹ ਚਲਾਈ ਹੁੰਦੀ, ਚਲਾਈ ਸਾਗਵਾਂ ਪਾਉਂਦੇ ਹੁੰਦੇ ਜਿਹੜੇ ਚਲਾਈ, ਉਹਦੇ ਪੱਤਿਆਂ ਦਾ ਰਸ ਕੱਢ ਕੇ ਉਹ ਤੁਸੀਂ ਆਪਣੇ ਇੱਕ ਬੂੰਦ ਕੰਨ 'ਚ ਪਾ ਲਿਆ ਕਰੋ ਅੱਖ 'ਚ। ਜਾਂ ਫਿਰ ਤੁਸੀਂ ਔਰਗੈਨਿਕ ਸ਼ਹਿਦ 1 ਚਮਚਾ ਲੈ ਕੇ ਤੇ 2 ਚਮਚੇ ਵਿੱਚ ਪਿਆਜ਼ ਦਾ ਰਸ ਪਾ ਕੇ ਇਹਦੀਆਂ 2 ਬੂੰਦਾਂ ਪਾ ਸਕਦੇ ਹੈਗੇ, ਇਹ ਵੀ ਚੰਗਾ ਰਹਿੰਦਾ ਹੈ ਜੀ ਮੋਤੀਏ ਵਾਸਤੇ। ਫਿਰ ਤਿਰਫਲਾ ਪਾਊਡਰ ਜਿਹੜਾ ਹੁੰਦਾ ਹੈਗਾ ਉਹ ਰਾਤ ਨੂੰ ਭਿਓ ਕੇ ਰੱਖ ਦੇਣਾ ਪਾਣੀ ਨਾਲ, ਸਵੇਰ ਨੂੰ ਕੱਪੜੇ ਮਾ ਛਾਣ ਕੇ ਉਹ ਕੱਪੜੇ ਲੀਲੀ ਦੇ ਵਿੱਚੋਂ ਛਾਣ ਕੇ ਕੋਈ ਚੀਜ਼ ਜਾਵੇ ਨਾ ਉਹਦੇ ਵਿੱਚੋਂ, ਉਹਦੇ ਵਿੱਚ ਪਾਣੀ ਦੇ ਛਿੱਟੇ ਮਾਰੋ ਜੀ, ਇਹਦੇ ਤਿਰਫਲੇ ਦੇ ਪਾਣੀ ਦੇ ਛਿੱਟੇ ਮਾਰੋ, ਉਹਦੇ ਨਾਲ ਵੀ ਮੋਤੀਆ ਘੱਟ ਜਾਂਦਾ। ਫਿਰ ਤੁਲਸੀ ਦੇ ਪੱਤਿਆਂ ਦਾ ਰਸ 4 ਚਮਚੇ 1 ਚਮਚਾ ਸ਼ਾਇਦ ਮਿਕਸ ਕਰਕੇ ਇਹ ਤੁਸੀਂ ਪਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਮੂਲੀ ਦਾ ਰਸ, ਇਹਦੇ ਵਿੱਚੋਂ ਮੂਲੀ ਦਾ ਰਸ 2 ਚਮਚੇ 1 ਚਮਚਾ ਨਿੰਬੂ ਦਾ ਰਸ ਇਹ ਤੁਸੀਂ ਮਿਕਸ ਕਰਕੇ ਇਹ ਵੀ ਪਾ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਗਲਾ ਜਿਹਾ ਸੁੱਕਦਾ ਰਹਿੰਦਾ ਹੈਗਾ ਉਹ ਪਲੰਬ ਖਾਏ ਕਰੀ, 2-3 ਪਲੰਬ ਰੋਜ਼ ਖਾ ਲਿਆ ਕਰੇ। ਜਾਂ 1-2 ਉਹਨੇ ਛੋਟੀ ਇਲਾਇਚੀਆਂ ਮੂੰਹ ਪਾ ਕੇ ਇਹ ਖਾ ਲਿਆ ਕਰੇ। ਫਿਰ ਰਾਤ ਨੂੰ ਪੈਣ ਲੱਗੇ ਦਿਨੇ ਜਿਸ ਤਰ੍ਹਾਂ ਸਾਰਾ ਜੇ ਰਾਤ ਨੂੰ ਸੁੱਕਦਾ ਤਾਂ ਸ਼ਾਮ ਦੇ ਟਾਈਮ ਜਿਸ ਤਰ੍ਹਾਂ ਪੈਣ ਲੱਗਿਆ ਮੂੰਹ ਦੇ ਵਿੱਚ ਗਲੀਸਰੀਨ ਲਗਾ ਕੇ ਡੱਕੇ ਨਾਲ ਲਗਾ ਲਓ, ਚਾਹੇ ਐਵੇਂ ਇੱਕ ਬੀੜਾ ਜਿਹਾ ਪਾ ਕੇ ਮੂੰਹ 2 ਮਿੰਟ ਰੱਖ ਕੇ ਮੂੰਹ ਚੰਗੀ ਤਰ੍ਹਾਂ ਘੁਮਾ ਕੇ ਉਹਨੂੰ ਤੇ ਬਾਹਰ ਕੱਢਦੇ ਕਰੇ ਪਾਣੀ ਜਿਹਾ। ਇਹਦੇ ਨਾਲ ਪੱਕੀ ਗੱਲ ਹੈ ਜੀ ਆਪਣੇ ਜਿਹੜਾ ਮੂੰਹ ਖੁਸ਼ਕ ਹੁੰਦਾ ਉਹਨਾਂ ਦਾ ਠੀਕ ਹੋ ਜਾਂਦਾ ਗਲੀਸਰੀਨ ਨਾਲ। ਜਾਂ ਫਿਰ ਜੇ ਬਣਿਆ ਬਣਾਇਆ ਤੁਹਾਨੂੰ ਇੱਥੇ ਸ਼ਹਿਤੂਤਾਂ ਦਾ ਸਰਬਤ ਮਿਲਦਾ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਸੰਤਰੇ ਦਾ ਜੂਸ ਪੀ ਸਕਦੇ ਆ, ਅਨਾਰ ਦਾ ਜੂਸ ਪੀ ਸਕਦੇ ਹੈਗੇ। ਜਿਹੜੇ ਦੱਦ ਜੀ ਕਹਿੰਦੇ ਦੱਦ ਕੋਈ ਵੀ ਹੈਗੀ ਉਹ ਆਪਣੇ ਚਰਾਇਤਾ ਲੈਣਾ ਹੈਗਾ ਤੇ ਕੁਟਕੀ, 2 ਚੀਜ਼ਾਂ ਚਰਾਇਤਾ ਤੇ ਕੁਟਕੀ ਇਹ ਇਹਨਾਂ ਦਾ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ 1 ਗਲਾਸ ਪਾਣੀ ਨਾਲ ਜਾਂ ਅੱਧੇ ਗਲਾਸ ਪਾਣੀ ਨਾਲ ਭਿਓ ਕੇ ਰੱਖ ਲਓ, ਸਵੇਰ ਨੂੰ ਉੱਠ ਕੇ ਉਹ ਪਾਣੀ ਪੀ ਲੈਣਾ ਹੈਗਾ। ਅਗਲੇ ਦਿਨ ਉਹ ਜਿਹੜਾ ਥੱਲੇ ਬੈਠਿਆ ਹੋਊਗਾ ਉਸੇ ਦੇ ਵਿੱਚੋਂ 1 ਪਾਣੀ ਹੋਰ ਪਾ ਦੇਣਾ ਹੈਗਾ ਉਹਦੇ ਵਿੱਚ ਤੇ ਉਹ ਅਗਲੇ ਦਿਨ ਪੀ ਲੈਣਾ ਹੈਗਾ ਤੁਸੀਂ। 30 ਦਿਨ ਤੁਸੀਂ ਆਪਣੇ ਨਵਾਂ ਦਵਾਈ ਪਾ ਕੇ ਨਵਾਂ ਪਾਣੀ ਪਾ ਕੇ ਇਹ ਬਾਤ ਹੋ ਇਹਦੇ ਨਾਲ ਸਾਰੀ ਸਕਿਨ ਦੀ ਕੋਈ ਪ੍ਰੋਬਲਮ ਹੈ ਉਹ ਠੀਕ ਹੋ ਜੂਗੀ ਜੀ। ਜਾਂ ਫਿਰ ਜਿਹੜਾ ਹੁੰਦਾ ਨਸ਼ਾਦਰ, ਇਹ ਕਾਲੇ ਛੋਲੇ ਜਿਹੜੇ ਤੁਸੀਂ ਇਹ ਵੀ ਖਾ ਸਕਦੇ, ਕਾਲੇ ਛੋਲੇ ਭਿਓ ਕੇ ਤੁਸੀਂ ਖਾਓ, ਇਹ ਵੀ ਸਕਿਨ ਦੀ ਪ੍ਰੋਬਲਮ 1 ਮੁੱਠੀ ਖਾ ਲਓ ਭਾਵੇਂ ਰੋਜ਼,
ਇਹ ਵੀ ਸਕਿਨ ਦੀ ਪ੍ਰੋਬਲਮ ਕੋਈ ਹੋਵੇ ਉਹਨੂੰ ਠੀਕ ਕਰ ਦਿੰਦੇ ਜੀ। ਫਿਰ ਨਸ਼ਾਦਰ ਜਿਹੜਾ ਹੁੰਦਾ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਦਰਦ ਤੇ ਲਗਾ ਸਕਦੇ ਹੈਗੇ। ਫਿਰ ਲਸਣ ਤੇ ਜੈਤੂਨ ਦਾ ਓਲੀਵ ਆਇਲ ਇਹ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਤੁਸੀਂ ਦਰਦ ਤੇ ਲਗਾ ਸਕਦੇ ਹੈਗੇ। ਜਾਂ ਜਿਹੜੀ ਬੜੀ ਹੜਾਂ ਹੁੰਦੀਆਂ ਪੀਲੀਆਂ ਹੜਾਂ ਉਹ ਸਿਰਕੇ ਦੇ ਵਿੱਚ ਆਮਨੇ ਇੱਕ ਭਿਓ ਕੇ ਰੱਖ ਦਿਓ ਉਹਨੂੰ, ਫਿਰ ਘਸਾ ਕੇ ਉਹਨੂੰ ਜੋ ਸਾਰਾ ਕਾਸੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਦਰਦ ਤੇ ਉੱਤੇ ਲਗਾਓ, ਉਹ ਠੀਕ ਹੋ ਜਾਏਗਾ। ਫਿਰ ਨਾਰੀਅਲ ਦਾ ਤੇਲ 50 ਗ੍ਰਾਮ ਲੈ ਕੇ ਵਿੱਚੋਂ 4-5 ਟਿੱਕੀਆਂ ਜਿਹੜੀਆਂ ਕਪੂਰ ਦੀਆਂ ਹੁੰਦੀਆਂ ਉਹ ਮਿਕਸ ਕਰਕੇ ਧੁੱਪ ਮਾ ਰੱਖ ਦਿਓ, ਪੀ ਕੇ ਉਹ ਤਾਂ 10-15 ਮਿੰਟ ਵਿੱਚ ਖੁੱਲ ਜਾਣੀਆਂ, ਉਹ ਤੁਸੀਂ ਲਗਾਓ, ਉਹਦੇ ਨਾਲ ਦਰਦ ਠੀਕ ਹੋ ਜਾਂਦੀ ਹੈ। ਇਹਦੇ ਨਾਲ ਫਿਰ ਤੁਸੀਂ ਜਿਹੜਾ ਘਾਹ ਹੁੰਦਾ ਆਪਣਾ ਘਾਹ ਦੀ ਉਹ ਚਟਨੀ ਜਿਹੀ ਬਣਾ ਕੇ ਲਗਾ ਲਓ, ਇਹ ਵੀ ਦਰਦ ਨੂੰ ਠੀਕ ਕਰ ਦਿੰਦਾ ਜੀ। ਐਗਜ਼ੀਮਾ ਦਰਦ ਨੂੰ ਘਾਹ ਦਾ ਪਾਣੀ ਜਿਹਾ ਕੱਢ ਕੇ ਆਪਣੇ ਜਿਸ ਤਰ੍ਹਾਂ ਮਿਕਸੀ ਨਾਲ ਜਾਂ ਉਹ ਵੀ ਲਗਾ ਲਓ ਭਾਵੇਂ। ਜਾਂ ਫਿਰ ਅਨਾਰ ਦੇ ਜਿਹੜੇ ਪੱਤੇ ਹੁੰਦੇ ਅਨਾਰ ਦੇ ਤਗ ਦੇ ਪੱਤੇ ਉਹਨਾਂ ਨੂੰ ਸੁਕਾ ਕੇ ਉਹ ਤੁਸੀਂ ਆਪਣੇ ਉਹਦਾ 1 ਚਮਚਾ ਚੂਰਨ ਸਵੇਰ ਨੂੰ 1 ਚਮਚਾ ਚੂਰਨ ਸ਼ਾਮ ਨੂੰ ਛਾਵਾਂ ਸੁਕਾਣੇ ਹੈ ਪੱਤੇ ਆਪਣੇ, ਇਹ ਖਿਆਲ ਰੱਖਿਓ ਧੁੱਪ ਪਾਣੀ ਸੁਕਾਣੇ ਛਾਵਾਂ ਸੁਕਾ ਕੇ ਉਹਦਾ ਪੀ ਕੇ ਉਹਨਾਂ ਨੂੰ ਉਹ ਤੁਸੀਂ ਆਪਣੇ 1 ਚਮਚਾ ਲਈ ਚੱਲੋ। ਇਹ ਜਿਹੜੇ ਛੁਹਾਰੇ ਦੀਆਂ ਗੁਠਲੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਆਪਣੇ ਤਵੇ ਤੇ ਭੁੰਨ ਕੇ ਸਵਾਹ ਜੀ ਬਣਾ ਲੈਣੀ ਹੈਗੀ। ਵਿੱਚੋਂ ਥੋੜ੍ਹਾ ਜਿਹਾ ਜਿੰਨਾ ਕੁ ਸਵਾਹ ਜੀ ਬਣੇਗੀ ਉਹਦੇ ਤੀਆ ਹਿੱਸਾ ਮੁਸ਼ਕਪੂਰ ਮਿਲਾ ਕੇ ਫਿਰ ਥੋੜ੍ਹਾ ਜਿਹਾ ਘੀ ਪਾ ਕੇ ਉਹ ਮੱਲਮ ਜੀ ਬਣਾ ਲਈਏ ਉਹਦੇ ਤੁਸੀਂ ਲਗਾਓ, ਇਹ ਵੀ ਆਪਣੇ ਦਰਦ ਤੇ ਆਪਣੇ ਠੀਕ ਰਹਿੰਦੀ ਹੈਗੀ। ਜਾਂ ਫਿਰ ਅੱਗੇ ਚੱਲਦੇ ਸਿੱਕਰੀ ਕਹਿੰਦੇ ਸੀਗੇ, ਸਿੱਕਰੀ ਜਿਹੜੀ ਹੋਈ ਵੀ ਹੈਗੀ ਵਾਲਾਂ 'ਚ ਉਹ ਤਾਂ ਕੋਕੋਨਟ ਦੇ ਆਇਲ ਦੇ ਵਿੱਚੋਂ 100 ਗ੍ਰਾਮ ਕੋਕੋਨਟ ਆਇਲ ਲੈ ਲਓ, 5 ਗ੍ਰਾਮ ਮਿਸਕਪੂਰ ਪਾ ਲੈਣਾ ਤੇ ਦੋ ਨਿੰਬੂ ਨਿਚੋੜ ਕੇ ਉਹ ਪਾ ਲੈਣੇ ਹੈਗੇ। ਥੋੜ੍ਹਾ ਜਿਹਾ ਕੋਸਾ ਜਿਹਾ ਗਰਮ ਕਰ ਲੈਣਾ ਹੈਗਾ। ਜਦ ਸਾਰੀਆਂ ਚੀਜ਼ਾਂ ਵਿੱਚ ਖੁਰ ਗਈਆਂ ਤਾਂ ਉਹ ਤੁਸੀਂ ਤੇਲ ਜਿਹਾ ਜਿਹੜਾ ਬਣੂਗਾ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚ। ਫਿਰ ਆਪਣੇ ਨਹੀਂ ਤਾਂ ਰਿੱਠੇ ਜਿਹੜੇ ਹੁੰਦੇ ਰਿੱਠੇ ਉਹਨਾਂ ਦੇ ਛਿੱਲਕ ਜਿਹੜੇ ਹੁੰਦੇ ਪਾਣੀ ਨਾਲ ਭਿਓ ਕੇ ਉਹਦਾ ਤੁਸੀਂ ਸ਼ੈਂਪੂ ਜਿਹਾ ਬਣਾ ਲਓ, ਉਹ ਸ਼ੈਂਪੂ ਨਾਲ ਤੁਸੀਂ ਨਹਾਲੇ ਕਰੋ। ਜਾਂ ਫਿਰ ਜਿਹੜਾ ਸੈਲਸ਼ੀਅਮ ਸ਼ੈਂਪੂ ਹੁੰਦਾ ਜੀ, ਸੈਲਸ਼ੀਅਮ ਸ਼ੈਂਪੂ 2.5% ਲਿਖਿਆ ਹੋਊਗਾ ਉਹਦੇ ਉੱਤੇ 2.5%, ਉਹ ਤੁਸੀਂ ਆਪਣੇ ਯੂਜ਼ ਕਰੋ, ਉਹ ਹਟਾ ਦਿੰਦਾ ਜੀ। ਸਿਰਮਾ ਕੋਈ ਪ੍ਰੋਬਲਮ ਫੋੜੇ ਫੁੰਸੀਆਂ ਹੋਵੇ ਘਰ ਹੋਵੇ ਉਹ ਹਟਾ ਦਿੰਦਾ ਜੀ ਸਾਰੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਸੁੱਕੇ ਪੁਦੀਨੇ ਦੀ ਚਟਨੀ, ਇਹ ਵੀ ਘਰ ਨੂੰ ਹਟਾ ਦਿੰਦੀ ਜੀ। ਪੁਦੀਨੇ ਦੀ ਚਟਨੀ ਬਣਾ ਕੇ ਤੁਸੀਂ ਲਗਾ ਲਿਆ ਕਰੋ। ਫਿਰ ਔਲੇ ਦਾ ਜੂਸ ਤੇ ਲਾਈਮ ਜੂਸ ਇਹ ਮਿਕਸ ਕਰਕੇ ਤੁਸੀਂ ਸਿਰ ਦੇ ਵਿੱਚ ਲਗਾ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਅੱਗੇ ਕਹਿੰਦੇ ਸੀਗੇ ਬੱਚੇ ਕਹਿੰਦੇ ਸੀਗੇ ਬੱਚਾ ਨਹੀਂ ਹੁੰਦਾ ਹੈਗਾ, ਉਹ ਟਰਾਈ ਕਰਕੇ ਦੇਖ ਸਕਦੇ ਜੀ। ਉਹਨੇ ਬਗੈਰ ਅਸਗੰਧ ਨਗੌਰੀ ਇਹ ਪਾਊਡਰ ਤੁਸੀਂ ਮੰਗਵਾ ਲਓ, ਇਹਦੇ 2 ਚਮਚੇ ਲੈਣੇ ਹੈਗੇ ਤੇ ਉਹਨੇ 2 ਚਮਚੇ ਵਿੱਚ ਦੇਸੀ ਘੀ ਮਿਲਾਉਣਾ ਹੈਗਾ, ਚਿਕਨਾ ਜਿਹਾ ਕਰ ਲੈਣਾ ਹੈ। ਜਦ ਥਰੀ ਆਪਣੇ ਪੀਰੀਅਡ ਡੇਟ ਖਤਮ ਹੁੰਦੀ ਹੈਗੀ ਇਹ ਤੁਸੀਂ ਉਹਨੇ 2 ਚਮਚੇ ਘੀ ਮਿਲਾ ਕੇ ਇਹ ਦੁੱਧ ਨਾਲ ਤੁਸੀਂ ਉਹਨੇ ਖਾਣੇ ਹੈਗੇ ਜੀ। 7 ਦਿਨ ਖਾਣਾ ਹੈਗਾ ਇਹ ਤੇ ਬੰਦ ਕਰ ਦੇਣਾ। ਜੇ ਨਹੀਂ ਪਹਿਲੇ ਮਹੀਨੇ ਵੀ ਨਹੀਂ ਬੱਚਾ ਹੁੰਦਾ ਤਾਂ ਅਗਲੇ ਮਹੀਨੇ ਫਿਰ ਸਟਾਰਟ ਕਰਨਾ। 2-3 ਮਹੀਨੇ ਤੁਸੀਂ ਆਪਣੇ ਟਰਾਈ ਕਰਕੇ ਇਹਦੇ ਨਾਲ ਦੇਖ ਸਕਦੇ ਹੈਗੇ ਜੀ। ਫਿਰ ਇਹਦੇ ਵਿੱਚ ਚੁਕੰਦਰ ਦਾ ਰਸ ਵਧੀਆ ਰਹਿੰਦਾ ਜੀ। ਚੁਕੰਦਰਾਂ ਦਾ ਰਸ 50 ਗ੍ਰਾਮ ਹੈ, ਭਾਵੇਂ ਤੁਸੀਂ ਰੋਜ਼ ਆਪਣੇ ਪੀ ਲਿਆ ਕਰੋ ਅੱਧਾ ਕੁ ਕੱਪ। ਜਾਂ ਨਹੀਂ ਤਾਂ ਗਾਜਰਾਂ ਦਾ ਰਸ 50 ਗ੍ਰਾਮ, ਚੁਕੰਦਰ ਦਾ ਰਸ 50 ਗ੍ਰਾਮ, ਇਹ ਦੋਏ ਚੀਜ਼ਾਂ ਦਾ 1 ਕੱਪ ਬਣਾ ਕੇ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ। ਇਹਦੇ ਨਾਲ ਲਕੋਰੀਆ ਵੀ ਠੀਕ ਹੋ ਜਾਂਦਾ, ਮਵਾਰੀ ਆਂਦੀ ਵੀ ਠੀਕ ਹੋ ਜਾਂਦੀ ਹੈ, ਬੱਚੇ ਦਾ ਵੀ ਗਲੇ ਕਲੀਨ ਕਰ ਦਿੰਦਾ ਜੀ ਇਹਦੇ ਵਿੱਚ। ਜਾਂ ਫਿਰ ਆਪਣੇ ਜਿਹੜੇ ਇੰਡੀਆ ਬੋਹੜ ਦਾ ਦਰਖਤ ਹੁੰਦਾ ਉਹ ਨਵੇਂ ਪੱਤੇ ਜਾਂ ਨਿਕਲਦੇ ਹੈਗੇ ਉਹਨਾਂ ਨੂੰ ਸੁਕਾ ਕੇ 1 ਚਮਚਾ ਤੁਸੀਂ ਪੱਤਿਆਂ ਦੇ ਪਾਊਡਰ ਦਾ 1 ਚਮਚਾ ਆਪਣੇ ਘੀ ਦਾ ਇਹ ਮਿਕਸ ਕਰਕੇ ਆਪਣੇ ਸਵੇਰ ਸ਼ਾਮ ਤੁਸੀਂ ਆਪਣੇ ਖਾਣਾ ਹੈਗਾ ਜੀ। ਇਹ ਟਰਾਈ ਕਰਕੇ ਦੇਖ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਬੱਚੇ ਵਾਸਤੇ ਖਾਂਸੀ ਹੈ ਜਿਹੜੀ ਬੱਚੇ ਨੂੰ ਖਾਂਸੀ ਆਉਂਦੀ ਹੈਗੀ ਉਹਦਾ 10 ਗ੍ਰਾਮ ਗੁੜ ਲੈ ਲੈਣਾ ਤੇ ਉਹਦੇ ਵਿੱਚੋਂ ਆਪਣੇ 10 ਗ੍ਰਾਮ ਕਾਲੀਆਂ ਮਿਰਚਾਂ ਲੈਣੀਆਂ, 40 ਗ੍ਰਾਮ ਗੁੜ ਲੈ ਲੈਣਾ। ਉਹਦੀਆਂ ਥੋੜ੍ਹੀਆਂ ਮੋਟੀਆਂ ਗੋਲੀਆਂ ਜਾਂ ਵੱਢ ਲਿਓ ਤੁਸੀਂ। ਪੰਜਾਬੀ ਖੰਘ ਆਉਂਦੀ ਆ ਉਹਨੇ 1 ਗੋਲੀ ਮੂੰਹ ਪਾ ਲਈ, 2 ਗੋਲੀਆਂ ਰੋਜ਼ ਖਾਣ ਲਾ ਜਾਓ, ਇਹਦੇ ਨਾਲ ਥੋੜ੍ਹੀ ਜਿਹੜੀ ਖੰਘ ਹੈ ਬੱਚਿਆਂ ਦੀ ਉਹ ਹਟ ਜਾਂਦੀ ਹੁੰਦੀ ਹੈ ਜੀ। ਜਾਂ ਫਿਰ ਉਹਨੇ ਬੜੀ ਇਲਾਇਚੀ ਦਾ ਚੂਰਨ ਉਹ ਤੁਸੀਂ ਉਹਨੇ ਯੂਜ਼ ਕਰ ਸਕਦੇ ਸ਼ਹਿਦ ਪਾ ਕੇ 1 ਬੜੀ ਇਲਾਇਚੀ ਦਾ ਚੂਰਨ ਥੋੜ੍ਹੇ ਸ਼ਹਿਦ ਪਾ ਕੇ ਉਹ ਚੱਟ ਸਕਦੇ ਹੈਗੇ ਤੁਸੀਂ। ਬੱਚਿਆਂ ਵਾਸਤੇ ਅਨਾਰ ਦੇ ਰਸ ਦੇ ਵਿੱਚੋਂ ਥੋੜ੍ਹੀ ਸ਼ੱਕਰ ਮਿਲਾ ਕੇ ਇਹ ਤੁਸੀਂ ਉਹਨੇ ਨਿਆਣੇ ਚਟਾ ਦੇ ਕਰੋ, ਇਹਦੇ ਹਟ ਜਾਂਦੀ ਹੈਗੀ। ਜੇ ਸਿਆਲਾਂ ਠੰਡ ਦੇ ਵਿੱਚੋਂ ਸਮਝੋ ਖਾਂਸੀ ਹੈ, ਜੇ ਸਿਆਲ ਹੈਗੇ ਠੰਡ ਖਾਂਸੀ ਹੈਗੀ ਤਾਂ ਥੋੜ੍ਹਾ ਜਿਹਾ ਨਟਮੈਗ ਜਿਹੜਾ ਹੁੰਦਾ ਉਹ 1 ਚੁਟਕੀ ਲੈ ਕੇ 1 ਚੁਟਕੀ ਸੁੰਡ ਲੈ ਕੇ ਘੀ ਮਿਲਾ ਕੇ ਤੁਸੀਂ ਚਟਾ ਸਕਦੇ ਹੈਗੇ ਤੁਸੀਂ। ਤੇ ਬੱਚੇ ਦੀ ਖਾਂਸੀ ਵਾਸਤੇ ਤੁਸੀਂ ਮਲੱਠੀ ਆਪਣੇ ਹੁੰਦੀ ਅੱਧਾ ਚਮਚਾ ਮਲੱਠੀ ਦਾ ਤੇ ਅੱਧਾ ਚਮਚਾ ਜਾਂ 1 ਚੁਟਕੀ ਮਲੱਠੀ ਦੀ ਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਆਪਣੇ ਚਟਾ ਦੇ ਕਰੋ ਉਹਨਾਂ ਨੂੰ। ਜਾਂ ਫਿਰ ਛਾਤੀ ਦੇ ਉੱਤੇ ਉਹਨੇ ਰਾਈ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ, ਫਿਰ ਬਲਗਮ ਜਿਹੜੀ ਜੰਮੀ ਵੀ ਉਹ ਨਿਕਲ ਜਾਂਦੀ ਬੱਚੇ ਦੇ। ਜਾਂ ਫਿਰ ਸਰੋਂ ਦੇ ਤੇਲ ਦੇ ਵਿੱਚ ਆਪਣੇ ਕਾਲਾ ਨੂਣ ਪਾ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰਦੇ ਕਰੋ ਛਾਤੀ ਦੇ ਉੱਤੇ ਜੀ। ਸਮਾਂ ਵੀ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਅਗਲੇ ਵੀਕ ਸਹੀ ਜਿਹੜੇ ਰਹਿ ਗਏ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਨ ਕਿ ਜੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ